ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 24 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟਿਰਕੀਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਣਾ 415-909-03। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ। ਸਭ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰੌਨ ਡੇ ਸੈਂਟਿਸ ਜੋ ਫਲੋਰੀਡਾ ਦੇ ਗਵਰਨਰ ਆ, ਉਹਨਾਂ ਨੇ ਅੱਜ ਆਪਣੀ GOP ਪ੍ਰੈਜ਼ੀਡੈਂਸ਼ੀਅਲ ਕੈਂਪੇਨ ਟਵਿੱਟਰ ਦੇ ਉੱਤੇ ਅਨਾਉਂਸ ਕਰ ਦਿੱਤੀ ਗਈ। ਈਵਨ ਦੋ ਕੁਛ ਕੁ ਗਲਿਚਸ ਵੀ ਉਹਦੇ ਵਿੱਚ ਆਏ, ਪਰ 44 ਸਾਲਾਂ ਦਾ ਜੋ 44 ਸਾਲਾਂ ਦਾ ਨਹੀਂ, ਜੋ ਰੌਨ ਡੀ ਸੈਂਟਿਸ ਆ, ਉਹਨਾਂ ਨੇ 2024 ਦੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਹਦੇ ਲਈ ਅੱਜ ਅਨਾਉਂਸਮੈਂਟ ਕਰ ਦਿੱਤੀ ਹੈਗੀ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਲਰੇਡੀ ਅਨਾਉਂਸ ਕੀਤੀ ਹੋਆ, ਤੇ ਨਿੱਕੀ ਹੈਲੀ ਨੇ ਵੀ ਅਨਾਉਂਸ ਕੀਤੀ ਹੋਆ। ਟਵਿੱਟਰ ਦੇ CEO ਇਲੋਨ ਮਸਕ ਨੇ ਜੋ ਆ ਡਿਸੈਂਟਿਸ ਉਹਨਾਂ ਦੀ ਸਪੋਰਟ ਕੀਤੀ ਆ। ਕਹਿੰਦੇ ਵੀ ਉਹਨਾਂ ਦੇ ਇਲੈਕਟ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆ ਜੀ। ਸੋ ਟਵਿੱਟਰ ਟਾਕ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਕੀਤਾ। ਸੋ ਇਹਨਾਂ ਦੀ ਟਵਿੱਟਰ ਸਪੇਸ ਇੱਕ ਦੋ ਵਾਰੀ ਕ੍ਰੈਸ਼ ਵੀ ਜਿਹੜੀ ਉਹ ਹੋ ਗਈ। ਕਾਫੀ ਲੰਬੀ ਚੌੜੀ ਇਹਨਾਂ ਦੀ ਗੱਲਬਾਤ ਰਹੀ, ਘੰਟੇ ਤੋਂ ਵੱਧ ਗੱਲਬਾਤ ਕਰਦੇ ਹੋਏ ਈਲੋਨ ਮਸਕ ਦੇ ਨਾਲ ਕਿਸੇ ਹੋਰ ਜਾਣੇ ਵੀ, ਕਈ ਜਾਣਿਆਂ ਨੇ ਕਹਿੰਦੇ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਅਨਾਊਂਸ ਜਿਹੜਾ ਉਹ ਕੀਤਾ ਹੈਗਾ ਆ। ਸੋ ਡਿਜ਼ਨੀ ਦੀਆਂ ਗੱਲਾਂ ਵੀ ਉਹਨਾਂ ਨੇ ਇੱਥੇ ਕੀਤੀਆਂ। ਕਿੱਦਾਂ ਰਹੂਗਾ ਓਵਰਆਲ ਇਹ ਜਿਹੜਾ ਹੁਣ ਦੇਖਣਾ ਹੋਊਗਾ। ਸੋ ਬੜੇ ਚਿਰ ਤੋਂ ਉਡੀਕੀ ਜਾ ਰਹੀ ਸੀ। ਇਹ ਕੋਈ ਇੱਦਾਂ ਨਹੀਂ ਆ ਵੀ ਇਹ ਸਰਪ੍ਰਾਈਜ਼ ਆ। ਰੌਨ ਡਿਸੈਂਟਿਸ ਇਸ ਅਨਾਊਂਸਮੈਂਟ ਨੂੰ ਚਿਰ ਤੋਂ ਜਿਹੜਾ ਬਿਲਡਅਪ ਉਹ ਕਰ ਰਿਹਾ ਸੀਗਾ। ਇਵੈਂਚੁਅਲੀ ਰੌਨ ਡਿਸੈਂਟਿਸ ਨੇ ਇਹ ਐਲਾਨ ਕਰ ਦਿੱਤਾ ਆ। ਫਲੋਰੀਡਾ ਦੇ ਗਵਰਨਰ ਇਸ ਟਾਈਮ ਹੈਗੇ ਨੇ ਤੇ ਹੁਣ ਉਹ ਆਪਣਾ ਹੈਟ ਜਿਹੜਾ ਹੈ ਕਹਿੰਦੇ ਵੀ ਇਸ ਮੈਦਾਨ ਦੇ ਵਿੱਚ ਉਹਨਾਂ ਨੇ ਸਿੱਟ ਦਿੱਤਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਅਨਸ ਦੇ ਲਈ ਇੱਕ ਕਹਿ ਸਕਦੇ ਵੀ ਖਤਰਨਾਕ ਖਬਰ ਆ। 5 ਦੇ ਵਿੱਚੋਂ ਇੱਕ ਮੌਤ ਕੈਲੀਫੋਰਨੀਆ ਦੇ ਵਿੱਚ ਜਿਹੜੇ ਨੌਜਵਾਨਾਂ ਦੀ ਹੋ ਰਹੀ ਆ, ਉਹ ਫੈਂਟਨਲ ਦੇ ਨਾਲ ਕਹਿੰਦੇ ਜੋੜ ਕੇ ਦੇਖੀ ਜਾ ਸਕਦੀ ਆ। ਡਰੱਗ ਓਵਰਡੋਜ਼ 2 ਤੋਂ 3 ਗੁਣਾ ਜ਼ਿਆਦਾ ਘਾਤਕ ਦੇਖਿਆ ਜਾ ਰਿਹਾ ਹੈ। ਕਹਿੰਦੇ ਵੀ ਡਰੱਗ ਓਵਰਡੋਜ਼ਸ ਕਿਲ 2 to 3 times ਐਜ਼ ਮੈਨੀ। ਕਾਰ ਐਕਸੀਡੈਂਟਸ ਨਾਲੋਂ ਵੀ ਜ਼ਿਆਦਾ ਲੋਕ ਡਰੱਗ ਓਵਰਡੋਜ਼ ਦੇ ਨਾਲ ਮਰ ਰਹੇ ਆ। ਤੇ ਉਹਦੇ ਵਿੱਚ ਜਿਹੜਾ ਫੈਂਟਨਲ ਓਵਰਡੋਜ਼ ਆ, ਉਹ ਸਭ ਤੋਂ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਆ। 15 ਤੋਂ 24 ਸਾਲ ਦੇ ਜਿਹੜੇ ਟੀਨੇਜਰਸ ਤੋਂ ਜਿਹੜੇ ਨਿਆਣੇ ਆ, ਨੌਜਵਾਨ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਵਿੱਚੋਂ 5 ਚੋਂ ਇੱਕ ਜਣਾ ਓਵਰਡੋਜ਼ ਦੇ ਨਾਲ ਮਰ ਰਿਹਾ ਹੈਗਾ। ਉਧਰ ਸੈਨ ਫਰਾਂਸਿਸਕੋ ਦੇ ਵਿੱਚ 3 ਮਹੀਨਿਆਂ ਦੇ ਵਿੱਚ 200 ਤੋਂ ਵੱਧ ਲੋਕ ਇਸ ਟਾਈਮ ਓਵਰਡੋਜ਼ ਦੇ ਨਾਲ ਮਰ ਚੁੱਕੇ ਆ। ਸੈਨ ਫਰਾਂਸਿਸਕੋ ਦੇ ਇਸ ਟਾਈਮ ਬਹੁਤ ਹੀ ਜ਼ਿਆਦਾ ਮੰਦੇ ਹਾਲਾਤ ਬਣੇ ਆ। ਇਹ ਕ੍ਰਾਈਸਿਸ ਅੱਖਾਂ ਦੇ ਮੂਹਰੇ ਆਪਣੇ ਅਨਫੋਲਡ ਹੋ ਰਿਹਾ ਆ। ਵੱਡੇ ਵੱਡੇ ਸ਼ਹਿਰ ਜਿਹੜੇ ਸੈਨ ਫਰਾਂਸਿਸਕੋ ਤੋਂ ਲੈ ਕੇ LA ਤੋਂ ਲੈ ਕੇ ਇਹ ਪਿੰਡਾਂ ਤੱਕ ਇਸਨੇ ਆਪਣੇ ਪੈਰ ਸ਼ੈਤਾਨੀ ਪੈਰ ਜਿਹੜੇ ਆ ਉਹ ਪਸਾਰ ਰਹੇ ਹੈਗੇ ਆ। ਗਵਰਨਰ ਨਿਊਸਮ ਨੇ ਪ੍ਰਪੋਜ਼ ਕੀਤਾ ਆ ਵੀ ਉਹ ਐਡੀਸ਼ਨਲੀ $172 ਮਿਲੀਅਨ ਹੋਰ ਸਪੈਂਡ ਕਰਨਗੇ, ਜਿਸ ਦੇ ਵਿੱਚ ਨੈਕਸੋਲੋਨ ਜਿਹੜੀ ਓਵਰਡੋਜ਼ ਦੀ ਇੱਕ ਮੈਡੀਕੇਸ਼ਨ ਆ, ਉਸ ਦੇ ਉੱਤੇ ਸਪੈਂਡ ਕੀਤੇ ਜਾਣਗੇ ਤਾਂ ਜੋ ਓਵਰਡੋਜ਼ ਹੋ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਕਿੱਧਰਲੇ ਪਾਸੇ ਨੂੰ ਤਾਣਾ ਬਾਣਾ ਤੁਰ ਚੁੱਕਾ ਆ। ਇਹ ਬਹੁਤ ਚਿੰਤਾਜਨਕ
ਜਿਹੜੇ ਸੰਕੇਤ ਆ ਰਹੇ ਆ, ਆਪਣੇ ਵੀ ਜਿੰਨੇ ਵੀ ਸੁਣ ਦੇਖ ਰਹੇ ਨੇ ਉਹਨਾਂ ਨੂੰ ਆਪਣੇ ਨਿਆਣਿਆਂ ਪ੍ਰਤੀ ਤੇ ਆਪਣੇ ਜਿਹੜੇ ਜਿੰਨੇ ਵੀ ਇਰਦ ਗਿਰਦ ਆ ਤੁਹਾਡੇ, ਚਾਹੇ ਰਿਸ਼ਤੇਦਾਰ ਆ, ਦੋਸਤ ਮਿੱਤਰ ਆ, ਉਹਨਾਂ ਸਾਰਿਆਂ ਦੇ ਉੱਤੇ ਇਹ ਵੀ ਅੱਖ ਰੱਖਣੀ ਪੈਣੀ ਆ ਵੀ ਭਾਈ ਕੋਈ ਅਜਿਹੀ ਜਿਹੜੀ ਗਲਦਾਨ ਦੇ ਵਿੱਚ ਤਾਂ ਨਹੀਂ ਜਿਹੜਾ ਉਹ ਫਸਦਾ ਜਾ ਰਿਹਾ। ਸੋ ਇਹ ਇੱਕ ਖਤਰਨਾਕ ਸਥਿਤੀ ਵੱਲ ਨੂੰ ਕੈਲੀਫੋਰਨੀਆ ਵੱਧ ਰਿਹਾ, ਜਿਹਦੇ ਵਿੱਚ 15 ਤੋਂ 24 ਸਾਲ ਦੇ ਨਿਆਣਿਆਂ ਦੇ ਵਿੱਚੋਂ 5 ਚੋਂ 1 ਜਾਣੇ ਦੀ ਮੌਤ ਡਰੱਗ ਓਵਰਡੋਜ਼, ਫੈਂਟਨਲ ਓਵਰਡੋਜ਼ ਦੇ ਨਾਲ ਹੋ ਰਹੀ ਆ। ਬਿਲਕੁਲ, ਹਰ 10 ਘੰਟੇ ਵਿੱਚ ਬਾਅਦ ਸੈਨ ਫਰਾਂਸਿਸਕੋ 'ਚ ਇੱਕ ਬੰਦਾ ਇਸ ਫੈਂਟਲਿਨ ਦੀ ਓਵਰਡੋਜ਼ ਨਾਲ ਮਰ ਰਿਹਾ, ਹਰ 10 ਘੰਟੇ 'ਚ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਇਹਦੇ ਸੰਬੰਧ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਹੈਗੇ ਆ, ਕੀਥ ਹੈਮਫਰੀਜ਼, ਡਰੱਗ ਪਾਲਿਸੀ ਐਕਸਪਰਟ ਆ। ਉਹਨਾਂ ਨੇ ਇਹ ਕਿਹਾ ਆ ਵੀ ਈਵਨ ਦੋ ਸਾਡੀ ਜੇ ਪਾਲਿਸੀ ਇਹਦੇ ਤੇ ਵਰਕਆਊਟ ਕਰੂਗੀ, ਜਿਸ ਤਰ੍ਹਾਂ ਗੈਬਨ ਨਿਊਸਮ ਨੇ ਅਨਾਊਂਸ ਕੀਤਾ ਵੀ $172 ਮਿਲੀਅਨ ਆਪਾਂ ਖਰਚ ਕਰਨ ਜਾ ਰਹੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀਥ ਹੈਮਫਰੀਜ਼ ਕਹਿੰਦੇ ਆ ਵੀ ਬਹੁਤ ਜ਼ਿਆਦਾ ਮੌਤਾਂ ਡਰੱਗ ਦੇ ਨਾਲ ਹੋਣਗੀਆਂ। ਸੋ ਇਹ ਵੀ ਰੋਕ ਨਹੀਂ ਸਕਣਗੀਆਂ। ਸੋ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸੁਣ ਰਹੇ ਹੈਗੇ ਆ, ਕੋਈ ਵੀ ਚਾਹੇ ਇੰਡੀਅਨ ਮੂਲ ਦੇ ਆ, ਬੱਚਿਆਂ ਦਾ ਧਿਆਨ ਰੱਖੋ। 15 ਤੋਂ 24 ਸਾਲ ਦੇ ਜੋ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਹਿੱਟ ਕਰ ਰਿਹਾ। ਸੋ ਇਹ ਇਦਾਂ ਦੀ ਗੋਲੀ ਆ ਜੇ ਖਾ ਲਈ ਬਸ ਉਸੇ ਵੇਲੇ ਬੰਦੇ ਦੀ ਜਿਹੜੀ ਆ ਮੌਤ ਹੋ ਜਾਂਦੀ ਆ। ਥੋੜੀ ਜਿਹੀ ਚੀਜ਼ ਨਾਲ ਓਵਰਡੋਜ਼ ਆ। ਹੁਣ ਤੱਕ 75,000 ਦੇ ਕਰੀਬ ਫੈਂਟਲਿਨ ਦੇ ਨਾਲ ਲੋਕ ਮਾਰੇ ਜਾ ਚੁੱਕੇ ਆ। ਇਸ ਮਸਲੇ ਨੂੰ ਲੈ ਕੇ ਜਿਹੜੀਆਂ ਸਾਡੀਆਂ ਯੂਐਸ ਦੀਆਂ ਕਈ ਏਜੰਸੀਜ਼ ਆ, ਉਹ ਮੈਕਸੀਕੋ ਦੀਆਂ ਏਜੰਸੀ ਦੇ ਨਾਲ ਫਾਈਟ ਵੀ ਕਰ ਚੁੱਕੀਆਂ ਵੀ ਕਿਸੇ ਟਾਈਮ ਤੇ ਇਹ ਵੀ ਸਟੇਟਮੈਂਟਸ ਦਿੱਤੀਆਂ ਵੀ ਸਾਨੂੰ ਮੈਕਸੀਕੋ ਨੂੰ ਟੇਕ ਓਵਰ ਕਰ ਲੈਣਾ ਚਾਹੀਦਾ, ਕਿਉਂਕਿ ਇੰਡੀਆ ਤੇ ਚਾਈਨਾ ਤੋਂ ਸਾਰਾ ਮਟੀਰੀਅਲ ਮੈਕਸੀਕੋ ਆ ਰਿਹਾ ਤੇ ਮੈਕਸੀਕੋ ਦੇ ਵਿੱਚ ਜਿਹੜੀਆਂ ਲੈਬਸ ਆ ਉਹ ਸੈਟਅਪ ਕੀਤੀਆਂ ਆ, ਉਹਨਾਂ ਲੈਬਸ ਦੇ ਉੱਤੇ ਹੀ ਇਹ ਫੈਂਟਲਿਨ ਦੀਆਂ ਗੋਲੀਆਂ ਬਣਦੀਆਂ ਤੇ ਉਹ ਤੋਂ ਬਾਅਦ ਇਹ USA ਤੇ ਕੈਨੇਡਾ ਦੇ ਵਿੱਚ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ। ਇਹ ਗਲੋਬਲ ਇਸ ਟਾਈਮ ਜਿਹੜਾ ਆ ਹਰਜੋਤ ਸਿੰਘ ਜੀ ਮਸਲਾ ਬਣ ਚੁੱਕਾ ਆ। ਫੈਂਟਨਲ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਟਾਈਮ ਭੇਜ ਦਿੱਤਾ ਆ। ਆਪਣੇ ਗਵਾਂਢੀ ਮੁਲਕ ਜਿਹੜੇ ਕੈਨੇਡਾ ਦੀ ਗੱਲ ਕਰ ਰਹੇ ਆ, ਉਹਦੇ ਵਿੱਚ ਵੀ ਦੇਖੋ ਆਪਣੇ ਫੀਮ ਡੋਡੇ ਤਾਂ ਉਹ ਪਹਿਲਾਂ ਹੀ ਤੇਜ਼ ਹੋ ਰਹੇ ਆ ਤੇ ਉਹਦੇ ਵਿੱਚ ਕਹਿੰਦੇ ਹੁਣ ਇਦਾਂ ਦੀਆਂ ਚੀਜ਼ਾਂ ਦੀਆਂ ਮਿਲਾਵਟਾਂ ਕਰਕੇ ਉਧਰਲੇ ਪਾਸੇ ਨੂੰ ਪਹੁੰਚ ਰਿਹਾ ਆ। ਇੱਥੇ ਮੈਥ ਹੋ ਗਈ, ਹੋਰ ਪਤਾ ਨਹੀਂ ਕਿੰਨੇ ਸਿੰਥੈਟਿਕ ਨਸ਼ਿਆਂ ਦੇ ਵਿੱਚ ਫੈਂਟਨਲ ਨੂੰ ਐਡ ਕਰਕੇ, ਕਿਉਂਕਿ ਉਹ ਥੋੜੀ ਚੀਪ ਆ ਤੇ ਪਰ ਮਾਰੂ ਉਨੀ ਕੁ ਜ਼ਿਆਦਾ ਆ, ਤੇ ਇਸ ਲਈ ਉਹ ਇਸ ਦੇ ਵਿੱਚ ਜਿਹੜੇ ਡਰੱਗ ਸਮਗਲਰਸ ਆ ਉਹ ਐਡ ਕਰ ਰਹੇ ਆ ਤੇ ਲੋਕ ਧੜਾ ਧੜ ਮਰ ਰਹੇ ਆ। ਇਸੇ ਦੇ ਨਾਲ ਹੀ ਸੰਬੰਧਿਤ ਖਬਰ 'ਚ ਦੱਸਦੇ ਜਾਈਏ, ਸੈਕਰਾਮੈਂਟੋ ਕਾਉਂਟੀ ਵੱਲ ਨੂੰ $12 ਮਿਲੀਅਨ ਦੀ ਮੈਥ ਜਾਂਦੀ ਸੀਗੀ। ਟਲੈਰੀ ਕਾਉਂਟੀ ਦੇ ਵਿੱਚ ਉਸ ਨੂੰ ਫੜਿਆ ਗਿਆ। 9 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਕਈ ਏਜੰਸੀਆਂ ਨੇ ਇਸ ਦੇ ਵਿੱਚ ਜਿਹੜਾ ਆ ਇਹ ਹਿੱਸਾ ਲਿਆ ਤੇ 1000 ਪਾਉਂਡ ਤੋਂ ਵੱਧ ਜਿਹੜੀ ਕ੍ਰਿਸਟਲ ਮੈਥ, ਉਸ ਦੇ ਨਾਲ 14 ਜਿਹੜੇ ਹਥਿਆਰ ਤੇ $50,000 ਨਕਦੀ ਜਿਹੜਾ ਆ ਉਹਨਾਂ ਨੇ ਫੜਿਆ ਆ। 2 ਮੈਥ ਦੀਆਂ ਕਨਵਰਜਨ ਲੈਬਸ ਵੀ, ਜਿਸ ਵਿੱਚ 55 ਗੈਲਨ ਦੇ ਜਿਹੜੇ ਡਰਮ ਲੱਗੇ ਸੀ, ਜਿਸ ਵਿੱਚ ਕੁੱਲ 4000 ਪਾਉਂਡ ਲਿਕੁਇਡ ਮੈਥ ਕਨਵਰਟ ਕਰਕੇ ਲਿਆਂਦੀ ਜਾ ਰਹੀ ਸੀ, ਇੱਥੇ ਬਣਾਈ ਜਾ ਰਹੀ ਸੀ, ਉਹਨਾਂ ਨੂੰ ਵੀ ਬਸਟ ਕੀਤਾ ਆ। ਮੈਕਸੀਕੋ ਤੋਂ ਨਾਰਕੋਟਿਕਸ ਆ ਰਹੇ ਆ ਕੈਲੀਫੋਰਨੀਆ ਦੇ ਵਿੱਚ, ਟਲੈਰੀ ਕਾਉਂਟੀ ਦੇ ਵਿੱਚ ਇਹ ਪਹੁੰਚੇ ਤੇ ਫਿਰ ਇਹ ਸੈਕਰਾਮੈਂਟੋ ਤੇ ਨਦਰਨ ਜਿਹੜੇ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ ਜਾ ਰਹੇ ਸੀਗੇ। 1000 ਪਾਉਂਡ ਮੈਥ, $12 ਮਿਲੀਅਨ ਦੀ ਲਾਗਤ ਵਾਲੀ, 2 ਐਕਟਿਵ ਮੈਥ ਲੈਬਸ, 4000 ਪਾਉਂਡ ਲਿਕੁਇਡ ਮੈਥ ਜਿਹੜੀ ਆ ਇਹ ਫੜੀ ਆ। ਇਹ 9 ਮਹੀਨੇ ਦੇ ਆਪਰੇਸ਼ਨ ਤੋਂ ਬਾਅਦ 'ਚ ਟਲੈਰੀ ਕਾਉਂਟੀ ਦੇ ਸ਼ੈਰਿਫ ਨੇ ਪਿਛਲੇ ਮਹੀਨਿਆਂ ਦੇ ਵਿੱਚ ਦੱਸਿਆ ਸੀ ਵੀ 6000 ਤੋਂ ਵੱਧ ਗੈਂਗ ਮੈਂਬਰ ਉਸ ਕਾਉਂਟੀ 'ਚ ਰਹਿ ਰਹੇ ਨੇ ਤੇ ਇਦਾਂ ਦੇ ਜਿਹੜੇ ਹਾਲਾਤ ਬਣੇ ਪਏ ਆ। ਸੈਂਟਰਲ ਪੁਆਇੰਟ ਬਣ ਰਿਹਾ ਆ ਸੈਕਰਾਮੈਂਟੋ, ਕਹਿ ਰਹੇ ਆ। ਕਹਿੰਦੇ ਵੀ ਉਹ ਇੱਕ ਹਿਸਾਬ ਦੇ ਨਾਲ ਜਿੱਥੋਂ ਡਿਵਾਈਡ ਕੀਤਾ ਜਾਂਦਾ ਆ, ਜਿੱਥੋਂ ਮੁਲਕ ਦੇ ਵਿੱਚ ਜਾਂ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਡਰੱਗ ਘੱਲੀ ਜਾ ਰਹੀ ਆ, ਸੈਕਰਾਮੈਂਟੋ ਸੈਂਟਰਲੀ ਲੋਕੇਟਡ ਆ। 99, 580 ਇਹ ਕਹਿੰਦੇ ਵੀ ਉੱਥੇ ਜੁੜੇ ਆ ਤੇ ਕੋਰੀਡੋਰ ਬਣ ਚੁੱਕੇ ਨੇ ਇਸ ਟਾਈਮ ਇਲੀਗਲ ਡਰੱਗ ਸਮਗਲਿੰਗ ਦੇ। ਇਹ ਜਿਹੜੇ ਬਣੇ ਆ। ਅਮਰ ਗਾਂਧੀ ਜਿਹੜੇ ਸਪੋਕਸਪਰਸਨ ਨੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ, ਜਿਹੜਾ ਉਹ ਦੱਸਿਆ ਆ ਵੀ ਇੱਕ ਪਾਸੇ ਤਾਂ ਅਸੀਂ ਜਿੱਥੇ ਰਹਿ ਰਹੇ ਹਾਂ ਉਸ ਨੂੰ ਅਸੀਂ ਸੈਲੀਬ੍ਰੇਟ ਵੀ ਕਰਦੇ ਹਾਂ, ਇਸ ਇਲਾਕੇ ਨੂੰ ਅਸੀਂ ਪਿਆਰ ਵੀ ਕਰਦੇ ਹਾਂ, ਪਰ ਇਹਦੇ ਕਰਕੇ ਹੀ ਇੱਥੇ ਹੋਰ ਜ਼ਿਆਦਾ ਖਤਰਾ ਬਣ ਰਿਹਾ ਆ। 3 ਸਸਪੈਕਟ ਇਸ ਮਾਮਲੇ 'ਚ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ। ਫ੍ਰੈਜ਼ਨੋ ਕਾਉਂਟੀ ਜੇਲ੍ਹ 'ਚ ਇਹਨਾਂ ਨੂੰ ਘੱਲਿਆ ਆ। ਅਰਮਾਂਡੋ ਰੋਜ਼ਾਲਿਸ ਗੋਨਜ਼ਾਲਸ 35 ਸਾਲਾਂ ਦਾ ਟਲੈਰੀ ਤੋਂ, ਰਗੀਲੀਓ
ਸੈਨੀਸਰਸ ਫਲੋਰਸ 37 ਸਾਲਾਂ ਦਾ, ਹਲਿਸਕੋ ਮੈਕਸੀਕੋ ਤੋਂ, ਤੇ ਕਾਰਲਸ ਬੋਬਡੀਲਾ 39 ਸਾਲਾਂ ਦਾ ਟੁਲੈਰੀ ਤੋਂ। ਇਹਨਾਂ ਸਾਰਿਆਂ ਦੇ ਉੱਤੇ ਫੈਡਰਲ ਚਾਰजेस ਜਿਹੜੇ ਆ ਉਹ ਲੱਗਣਗੇ। ਸੋ $12 ਮਿਲੀਅਨ ਦੀ ਮੈਥ ਟੁਲੈਰੀ ਤੋਂ ਸੈਕਰਾਮੈਂਟੋ ਨੂੰ ਜਾ ਰਹੀ ਸੀ, ਜਿਹੜੀ ਇਹਨਾਂ ਨੇ ਇਵੈਂਚੁਅਲੀ ਅੱਜ ਫੜੀ ਹੈਗੀ ਆ। ਬਿਲਕੁਲ, ਇਹ ਸਾਰਿਆਂ ਨੂੰ ਫ੍ਰਿਜ਼ਨੋ ਕਾਉਂਟੀ ਜੇਲ੍ਹ 'ਚ ਪਾਇਆ ਗਿਆ ਹੈ। ਸੋ ਕੈਲੀਫੋਰਨੀਆ ਦੀਆਂ ਸਾਰੀਆਂ ਏਜੰਸੀਆਂ ਬਹੁਤ ਐਕਟਿਵ ਹੋਈਆਂ ਪਿਛਲੇ ਕੁਝ ਮਹੀਨਿਆਂ ਤੋਂ। ਸੈਕਰਾਮੈਂਟੋ ਏਰੀਏ ਦੀ ਇੰਟੈਲੀਜੈਂਸ ਤੇ ਨਾਰਕੋਟਿਕਸ ਟੀਮ, ਸੈਂਟਰਲ ਵੈਲੀ ਕੈਲੀਫੋਰਨੀਆ ਹਾਈ ਇੰਟੈਂਸਿਟੀ ਡਰੱਗ ਟ੍ਰੈਫਿਕਿੰਗ ਏਰੀਆ ਦੀ ਟੀਮ, ਕੈਲੀਫੋਰਨੀਆ ਮਲਟੀ ਮੈਥ ਐਨਫੋਰਸਮੈਂਟ ਟੀਮ, ਫ੍ਰਿਜ਼ਨੋ ਡਰੱਗ ਐਨਫੋਰਸਮੈਂਟ, ਟੁਲੈਰੀ ਕਾਉਂਟੀ ਸ਼ੈਰਿਫ, ਕਿੰਗਸ ਕਾਉਂਟੀ, ਫ੍ਰਿਜ਼ਨੋ ਕਾਉਂਟੀ, ਟੁਲੈਰੀ ਟੈਕਟਿਕ ਨਾਰਕੋਟਿਕਸ ਟੀਮ, ਟੁਲੈਰੀ ਪੁਲਿਸ ਡਿਪਾਰਟਮੈਂਟ, ਕਲੋਵਿਸ ਦੀ ਪੁਲਿਸ ਡਿਪਾਰਟਮੈਂਟ, ਫ੍ਰਿਜ਼ਨੋ ਪੁਲਿਸ, ਬੋਡਲੇਕ ਪੁਲਿਸ, ਪੋਰਟਰਵਿਲ ਪੁਲਿਸ, ਇਹ ਸਾਰਿਆਂ ਨੇ ਰਲ ਕੇ ਆਪਰੇਸ਼ਨ ਕੀਤਾ ਹੈਗਾ। ਜੀ ਤੇ ਅਗਲੀ ਖਬਰ ਵਿੱਚ ਚਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀਗਾ, ਜੋ ਡੈਪਟ ਸੀਲਿੰਗ ਨੂੰ ਲੈ ਕੇ ਰਿਪਬਲਿਕਨਸ ਦੀ ਹੁਣ ਸਟੇਟਮੈਂਟ ਆਈ ਆ ਵੀ ਕੁਝ ਪ੍ਰੋਗਰੈਸ ਯੂਐਸ ਦੇ ਜੋ ਡੈਪਟ ਸੀਲਿੰਗ ਟਾਕਸ ਚੱਲ ਰਹੀਆਂ ਉਹਦੇ ਵਿੱਚ ਹੋਈ ਹੈਗੀ ਆ। ਸੋ ਹੁਣ ਯੂਐਸਏ ਦਾ ਜੋ ਕਰਜ਼ਾ ਆ ਉਹਨੂੰ ਵਧਾਉਣ ਦੀ ਲਿਮਿਟ 31.4 ਟ੍ਰਿਲੀਅਨ ਡਾਲਰ ਦੀ ਹੋ ਰਹੀ ਹੈਗੀ ਆ, ਤਾਂ ਕਿ ਕੈਟਾਸਟ੍ਰੋਫੀ ਡਿਫਾਲਟ ਨਾ ਹੋ ਜਾਏ। 4 ਘੰਟੇ ਦੀ ਅੱਜ ਮੀਟਿੰਗ ਚੱਲੀ ਵਾਈਟ ਹਾਊਸ ਦੇ ਵਿੱਚ। ਯੂਐਸ ਦੇ ਹਾਊਸ ਸਪੀਕਰ ਕੈਵਨ ਮਕਾਰਥੀ ਤੇ ਹੋਰ ਟੀਮ ਵਾਈਟ ਹਾਊਸ ਬਾਈਡਨ ਉਹਨਾਂ ਦੀ ਟੀਮ ਉੱਥੇ ਪੂਰੀ ਹਾਜ਼ਰ ਸੀ। ਤੇ ਕੈਵਨ ਮਕਾਰਥੀ ਹੁਣੀ ਕਹਿੰਦੇ ਵੀ ਲੱਗਦਾ ਆ ਵੀ ਦੋਨੋਂ ਸਾਈਡਸ ਐਗਰੀਮੈਂਟ ਤੇ ਪਹੁੰਚ ਜਾਣਗੀਆਂ, ਈਵਨ ਦੋ ਬਹੁਤ ਸਾਰੇ ਇਸ਼ੂ ਹਜੇ ਅਨਰਿਜ਼ੋਲਵਡ ਹੈਗੇ ਆ। ਸੋ ਹਜੇ ਵੀ ਫਾਈਨਲ ਕੁਛ ਨਹੀਂ ਹੋਇਆ ਹੈਗਾ, ਪਰ ਜੋ ਵਾਈਟ ਹਾਊਸ ਦੀ ਸਪੋਕਸਪਰਸਨ ਆ ਕਰੀਨ ਜੀਨ ਪੀਅਰ, ਉਹਨਾਂ ਨੇ ਵੀ ਕਿਹਾ ਆ ਵੀ ਲੱਗਦਾ ਆ ਵੀ ਜੋ ਰਿਜ਼ਲਟਸ ਆ ਉਹ ਪੋਜ਼ਿਟਿਵ ਹੀ ਆਉਣਗੇ। ਚਲੋ ਚੰਗੀ ਗੱਲ ਆ ਵੀ ਕਿੱਦਾਂ ਆ। ਸੋ ਇਹ ਦੇਖਣਾ ਹੀ ਪੈਣਾ ਆ ਵੀ ਕੀ ਹੋਊਗਾ, ਨਹੀਂ ਤਾਂ ਬਹੁਤ ਜ਼ਿਆਦਾ ਵੱਡੀਆਂ ਮੁਸ਼ਕਿਲਾਂ ਆਪਣੇ ਸਾਹਮਣੇ ਜਿਹੜੀਆਂ ਉਹ ਖੜੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਟਾਈਮ ਕੈਲੀਫੋਰਨੀਆ ਦੇ ਕੁਝ ਨੇਬਰਹੁੱਡ ਅਜਿਹੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਮੰਨੇ ਜਾ ਰਹੇ ਆ। ਇੱਕ ਨਵੀਂ ਸਟੱਡੀ ਕੈਸ਼ਨਟ USA ਦੇ ਦੁਆਰਾ ਕੀਤੀ ਗਈ ਆ, ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਇਹਨਾਂ ਨੇ ਮੁਲਕ ਦੇ ਟੌਪ 10 ਐਕਸਪੈਂਸਿਵ ਨੇਬਰਹੁੱਡਸ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚੋਂ 3 ਜਿਹੜੇ ਸ਼ਹਿਰ ਆ ਨੇਬਰਹੁੱਡਸ ਜਿਹੜੇ ਉਹ ਕੈਲੀਫੋਰਨੀਆ ਦੇ ਆਏ ਆ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਮਹਿੰਗਾ ਐਕਸਪੈਂਸਿਵ ਨੇਬਰਹੁੱਡ ਬੈਵਰਲੀ ਹਿਲਸ ਗੇਟਵੇ ਉਹ ਦੱਸਿਆ ਗਿਆ ਆ। ਇਹ ਓਵਰਆਲ ਮੁਲਕ ਦੇ ਵਿੱਚ ਚੌਥੇ ਨੰਬਰ ਤੇ ਰਿਹਾ। ਬੈਲ ਏਅਰ ਕੈਲੀਫੋਰਨੀਆ 'ਚ 7ਵੇਂ ਨੰਬਰ ਤੇ ਓਵਰਆਲ ਰਿਹਾ, ਇਹ ਦੂਜੇ ਨੰਬਰ ਤੇ ਉਹਦਾ ਕੈਲੀਫੋਰਨੀਆ 'ਚ। ਤੇ ਟਰੋਸਡੇਲ ਅਸਟੇਟਸ ਕੈਲੀਫੋਰਨੀਆ ਦਾ ਇਹ ਜਿਹੜਾ ਨੇਬਰਹੁੱਡ ਆ ਇਹ ਸਭ ਤੋਂ ਮਹਿੰਗੇ ਦੇਖੇ ਗਏ ਆ। ਕੈਲੀਫੋਰਨੀਆ ਦਾ ਐਵਰੇਜ ਹੋਮ ਪ੍ਰਾਈਸ ਹੁਣ 7,65,900 ਦੇ ਉੱਤੇ ਪਹੁੰਚ ਚੁੱਕਾ ਆ। ਉੱਦਾਂ ਜੇ ਦੇਖਿਆ ਜਾਵੇ ਜਿਹੜੇ ਰੈੱਡ ਹੌਟ ਮਾਰਕੀਟਸ ਆ ਰੀਅਲ estate ਦੀਆਂ, ਉੱਥੇ ਮਿਲੀਅਨ $2 ਮਿਲੀਅਨ ਵੀ ਕਈ ਥਾਵਾਂ ਦੇ ਉੱਤੇ ਐਵਰੇਜ ਪ੍ਰਾਈਸ ਉਹਨਾਂ ਥਾਵਾਂ ਦੇ ਪਹੁੰਚੇ ਆ। ਮੁਲਕ ਦੇ ਵਿੱਚ ਸਭ ਤੋਂ ਐਕਸਪੈਂਸਿਵ ਨੇਬਰਹੁੱਡ ਮਨਲਾ ਪੈਨ ਫਲੋਰੀਡਾ ਤੇ ਦੂਜੇ ਨੰਬਰ ਤੇ ਪਾਮ ਆਈਲੈਂਡ ਫਲੋਰੀਡਾ। ਸੋ ਫਲੋਰੀਡਾ ਨੇ ਸਭ ਤੋਂ ਮਹਿੰਗੇ ਨੇਬਰਹੁੱਡਸ ਦੇ ਵਿੱਚ ਬਾਜੀ ਜਿਹੜੀ ਆ ਮਾਰੀ ਆ। ਬਿਲਕੁਲ ਇਹ ਜਿਹੜਾ ਮਨਾਲਾ ਪੈਨ ਜਿਹੜਾ ਹੈਗਾ ਆ ਇਹ ਬਿਲਕੁਲ ਸਮੁੰਦਰ ਦੇ ਤੱਟ ਦੇ ਉੱਤੇ ਹੈਗਾ ਆ, ਜਿਹੜਾ ਸਭ ਤੋਂ ਐਕਸਪੈਂਸਿਵ ਨੇਬਰਹੁੱਡ ਦੇ ਵਜੋਂ ਆਇਆ ਆ। ਸੈਕਰਾਮੈਂਟੋ ਸਿਟੀ ਕੌਂਸਲ ਦੀ ਕੱਲ ਮੀਟਿੰਗ ਚੱਲ ਰਹੀ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਡਿਸਰਪਸ਼ਨ ਹੋਈ, ਇੱਕ ਦੂਜੇ ਦੇ ਧੱਕਾ ਮੁੱਕੀ ਵੀ ਚੱਲੇ ਉੱਥੇ। ਗੋ ਹੋਮ ਨਾਜ਼ੀਜ਼ ਦੇ ਨਾਅਰੇ ਵੀ ਲੱਗੇ। ਇੱਕ ਬੀਬੀ ਸੈਕਰਾਮੈਂਟੋ ਸਿਟੀ ਕੌਂਸਲ 'ਚ ਜੀਓ ਹੈਗੀ ਆ, ਉਹ ਕਹਿੰਦੀ ਵੀ ਮੇਰੇ ਨਾਲ ਪਹਿਲਾਂ ਵੀ ਇਨਅਪਰੋਪਰੀਏਟਲੀ ਬਿਹੇਵੀਅਰ ਕਈ ਲੋਕਾਂ ਵੱਲੋਂ ਵਰਤਿਆ ਜਾਂਦਾ ਆ, ਤੇ ਹਰ ਟਾਈਮ ਐਂਟੀਸੈਮਿਟਿਕ ਲੈਂਗੁਏਜ ਵਰਤੀ ਜਾਂਦੀ ਹੈਗੀ ਆ। ਪਿਛਲੇ ਟਿਊਜ਼ਡੇ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਕੁਛ ਪ੍ਰਾਈਡ ਬॉयਜ਼ ਚਲੇ ਗਏ, ਉਹਨੇ ਜਾ ਕੇ ਇਸ ਮੀਟਿੰਗ ਦੇ ਵਿੱਚ ਕਾਫੀ ਰੌਲਾ ਪਾਇਆ। ਤੇ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਬਰਗ ਨੇ ਇਹ ਕਿਹਾ ਵੀ ਡੈਮੋਕ੍ਰੇਸੀ ਮੈਸੀ ਤੇ ਇਮਪਰਫੈਕਟ ਹੋ ਸਕਦੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੁਹਾਨੂੰ ਫਸਟ ਅਮੈਂਡਮੈਂਟ ਰਾਈਟ ਆ ਵੀ ਤੁਸੀਂ ਹੇਟ ਖਿਲਾਰੋ, ਤੁਹਾਨੂੰ ਉਹ ਕੋਈ ਰਾਈਟ ਨਹੀਂ ਹੈ ਵੀ ਤੁਸੀਂ ਵਾਇਲੈਂਸ ਨੂੰ ਇਨਸਾਈਟ ਕਰੋ। ਸੋ ਨੋ ਮੈਟਰ ਨੋ ਵਨ ਪੁਆਇੰਟ ਆਫ ਵਿਊ ਕੋਈ ਵੀ ਹੋਵੇ, ਤੁਸੀਂ ਕਿਸੇ ਤੇ ਵਾਇਲੈਂਸ ਨਹੀਂ ਕਰ ਸਕਦੇ ਹੈਗੇ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ ਸੈਕਰਾਮੈਂਟੋ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ, ਇਸ ਤੋਂ ਪਹਿਲਾਂ ਵੀ ਕਈ ਵਾਰੀ ਕਹਿੰਦੇ ਰੌਲਾ ਰੱਪਾ ਪੈਂਦਾ ਰਿਹਾ ਹੈਗਾ। ਜੀ
ਅਗਲੀ ਗੱਲ ਕਰਦੇ ਜਾਈਏ, ਕੈਮਰਨ ਪਾਰਕ ਦਾ ਬੰਦਾ ਉਸਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਬਹੁਤ ਹੀ ਕਹਿੰਦੇ ਖਤਰਨਾਕ ਤਰੀਕੇ ਦੇ ਨਾਲ ਗੱਡੀ ਜਿਹੜਾ ਉਹ ਚਲਾ ਰਿਹਾ ਸੀ ਪਲੇਸਰ ਕਾਊਂਟੀ ਦੇ ਵਿੱਚ। ਹਾਈਵੇ 65 ਦੇ ਉੱਤੇ ਹਾਈ ਸਪੀਡ ਚੇਜ਼ ਜਿਹੜੀ ਉਹ ਹੋਈ। ਗੈਰੀ ਬੈਚਲਰ ਨਾਂ ਦਾ 34 ਸਾਲਾਂ ਦਾ ਬੰਦਾ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਜਾ ਰਿਹਾ ਸੀ, ਜਿਸ ਨੂੰ ਡੈਪਟੀਜ਼ ਨੇ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਵੀ ਜਿਹੜੀ ਉਹ ਕੀਤੀ ਸੀਗੀ। ਕਹਿੰਦੇ ਵੀ ਜਦ ਇਹ ਜਾ ਰਿਹਾ ਸੀ ਇਸਨੇ ਕਈ ਗੱਡੀਆਂ ਜਿਹੜੀਆਂ ਭੰਨੀਆਂ। ਇਵੈਂਚੁਅਲੀ ਜਿਹੜੀ ਇਸ ਦੀ ਗੱਡੀ ਆਪਣੀ ਜਿਹੜੀ ਉਹ ਟਰੀ ਦੇ ਵਿੱਚ, ਰੁੱਖ ਦੇ ਵੱਜ ਕੇ ਜਿਹੜੀ ਉਹ ਕ੍ਰੈਸ਼ ਹੋ ਗਈ। ਫਿਰ ਉਹਦੇ ਵਿੱਚੋਂ ਨਿਕਲ ਕੇ ਇਹਨੇ ਦੌੜਨ ਦੀ ਕੋਸ਼ਿਸ਼ ਕੀਤੀ ਤੇ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਅਫਸਰ ਆ ਉਹਨਾਂ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਜਦ ਇਹ ਭੱਜ ਰਿਹਾ ਸੀਗਾ ਤਾਂ ਕਹਿੰਦੇ ਇਹਦੇ ਕੋਲ 20 ਜਿਹੜੀਆਂ ਬਲੂ ਪਿਲਸ ਸੀਗੀਆਂ, ਜਿਨ੍ਹਾਂ ਵਿੱਚ ਫੈਂਟਨਲ ਤੇ ਹੋ ਸਕਦਾ ਵੀ ਕੋਕੇਨ ਵੀ ਜਿਹੜੀ ਉਹ ਸ਼ਾਮਲ ਸੀਗੀ। ਸੋ ਇਦਾਂ ਵੀ ਜਿਹੜੇ ਲੋਕ ਆ ਇਸ ਟਾਈਮ ਭੱਜ ਦੌੜ ਕਰ ਰਹੇ ਆ, ਪਰ ਪੁਲਿਸ ਨੇ ਇਸ ਨੂੰ ਜਿਹੜਾ ਫੜਿਆ ਆ ਤੇ ਹੁਣ ਜਿਹੜੀ ਸਾਊਥ ਪਲੇਸਰ ਜੇਲ੍ਹ ਦੇ ਵਿੱਚ ਇਸ ਨੂੰ ਰੱਖਿਆ ਗਿਆ ਆ। ਕੈਲੀਫੋਰਨੀਆ ਦੀ ਜਿਹੜੀ ਗੋਸਟ ਲੇਕ ਸੀ ਉਹ ਹੁਣ ਲਗਭਗ ਸੇਮ ਸਾਈਜ਼ ਦੀ ਬਣ ਗਈ ਆ, ਜੋ ਕਿ ਲੇਕ ਤਾਹੋ ਦਾ ਸਾਈਜ਼ ਹੈਗਾ ਆ। 20th ਸੈਂਚੁਰੀ ਦੇ ਸ਼ੁਰੂਆਤ ਦੇ ਵਿੱਚ ਇਹ ਲੇਕ ਬਹੁਤ ਵੱਡੀ ਲੇਕ ਸੀਗੀ ਮਿਸਿਸਿਪੀ ਰਿਵਰ ਤੋਂ ਬਾਅਦ, ਪਰ ਇਹ ਸੁੱਕ ਗਈ। ਸੁੱਕਣ ਤੋਂ ਬਾਅਦ ਆਲੇ ਦੁਆਲੇ ਫਾਰਮਿੰਗ ਹੋ ਗਈ। ਲੋਕਾਂ ਨੇ ਉੱਥੇ ਡੈਰੀਜ਼ ਜੋ ਆ ਬਹੁਤ ਸਾਰੀਆਂ ਖੋਲ ਲਈਆਂ, ਫਾਰਮਿੰਗ ਔਰਚਰਡਸ ਲੱਗ ਗਏ। ਪਰ ਇਸ ਵਾਰ ਮੌਸਮ ਦੇ ਦੌਰਾਨ ਇੰਨਾ ਜ਼ਿਆਦਾ ਮੀਂਹ ਪਿਆ ਹੈਗਾ, ਹੁਣ ਫਲੱਡਿੰਗ ਚੱਲ ਰਹੀ ਹੈਗੀ ਬਹੁਤ ਸਾਰੇ ਏਰੀਏ 'ਚ, ਤੇ ਉਹਦੇ ਨਾਲ ਇੰਨਾ ਜ਼ਿਆਦਾ ਪਾਣੀ ਇਕੱਠਾ ਹੋ ਗਿਆ। ਹੁਣ ਇਹ ਮਰੀ ਹੋਈ ਲੇਕ, ਜਿਹਨੂੰ ਗੋਸਟ ਲੇਕ ਕਿਹਾ ਜਾਂਦਾ ਸੀ, ਪੂਰੀ ਤਰ੍ਹਾਂ ਭਰ ਗਈ ਆ, ਜਿਹਦੇ ਨਾਲ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਵੀ ਹੋਇਆ। ਸੋ ਜੇ ਸਾਈਜ਼ ਤੁਹਾਨੂੰ ਦੱਸਦੇ ਜਾਈਏ ਤੁਸੀਂ ਹੈਰਾਨ ਹੋਵੋਗੇ, 180 ਸਕੁਅਰ ਮਾਈਲ ਦਾ, 180 ਮੀਲ ਹਰ ਪਾਸੇ ਨੂੰ ਤੁਸੀਂ ਦੇਖ ਲਓ ਵੀ ਕਿੱਡਾ ਵੱਡਾ ਏਰੀਆ ਆ ਇਸ ਲੇਕ ਦੇ ਥੱਲੇ ਆ ਗਿਆ। ਹੁਣ ਲੋਕਾਂ ਦੇ ਘਰ ਵੀ ਡੁੱਬ ਗਏ ਆ, ਲੋਕਾਂ ਦੇ ਫਾਰਮ ਵੀ ਡੁੱਬ ਗਏ ਆ। ਜੋ ਡੇਅਰੀ ਇੰਡਸਟਰੀ ਸੀ ਬਹੁਤ ਵੱਡੀ ਇੱਥੇ, ਉਹ ਸਾਰੀਆਂ ਉਹਨਾਂ ਦੇ ਜੋ ਵੇਅਰ ਹਾਊਸਸ ਆ, ਸਾਰਾ ਕੁਛ ਡੁੱਬ ਗਿਆ ਹੈਗਾ। ਸੋ ਲੇਕ ਤਾਹੋ ਦੇ ਸਾਈਜ਼ ਦੀ ਟੁਲੈਰੀ ਲੇਕ ਇਸ ਟਾਈਮ ਬਣ ਗਈ ਆ। ਪਿਛਲੇ ਵੀਕ ਬਹੁਤ ਜ਼ਿਆਦਾ ਧੁੱਪ ਪਈ ਸੀ, ਗਰਮੀ ਪਈ ਸੀ, ਉਹਦੇ ਨਾਲ ਖਤਰਾ ਬਹੁਤ ਬਣਿਆ ਹੋਇਆ ਸੀ ਵੀ ਫਲੱਡਿੰਗ ਵਧੂਗੀ। ਲੱਕਲੀ ਕੰਟਰੋਲ 'ਚ ਰਿਹਾ। ਇਸ ਵੀਕ ਟੈਂਪਰੇਚਰ ਸਲੋ ਹੈਗਾ, ਲੋ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ, ਇਸੇ ਤਰ੍ਹਾਂ ਟੁਲੈਰੀ ਕਾਉਂਟੀ ਦੇ ਵਿੱਚ ਸੋ ਸਨੋ ਘੱਟ ਪਿਘਲ ਰਹੀ ਹੈਗੀ ਆ। ਆਉਣ ਵਾਲੇ ਹਫ਼ਤਿਆਂ 'ਚ ਕੀ ਸਿਚੁਏਸ਼ਨ ਹੋਊਗੀ ਉਹ ਤੁਹਾਡੇ ਨਾਲ ਅਸੀਂ ਅਪਡੇਟ ਕਰਦੇ ਰਹਾਂਗੇ। ਜੀ, ਇਸੇ ਸੰਬੰਧ ਦੇ ਵਿੱਚ ਜਿਹੜਾ ਨੈਸ਼ਨਲ ਓਸ਼ੀਐਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੋਵਾ NOAA, ਉਹਨਾਂ ਨੇ ਇਸ ਵਾਰ ਗਰਮੀਆਂ ਦੇ ਵੈਦਰ ਪ੍ਰੈਡਿਕਸ਼ਨ ਕੈਲੀਫੋਰਨੀਆ ਦੇ ਲਈ ਉਹ ਜਾਰੀ ਕੀਤੀਆਂ ਆ। ਅਲ ਨੀਨੀਓ ਕਹਿੰਦੇ ਵੀ ਆ ਸਕਦਾ ਆ। ਅਲ ਨੀਨੀਓ ਦੇ ਨਾਲ ਮੋਸਟਲੀ ਜਿਹੜਾ ਆ ਗਰਮਾਇਸ਼ ਜ਼ਿਆਦਾ ਹੁੰਦੀ ਆ। ਜੂਨ, ਜੁਲਾਈ, ਅਗਸਤ ਦੇ ਵਿੱਚ ਲੌਂਗ ਰੇਂਜ ਵੈਦਰ ਆਊਟਲੁੱਕ 'ਚ 30 ਤੋਂ 50% ਐਵਰੇਜ ਦੇ ਨਾਲੋਂ ਵੱਧ ਗਰਮੀ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਲੀਨਿੰਗ ਕਹਿੰਦੇ ਵੀ ਕੈਲੀਫੋਰਨੀਆ ਹੌਟਰ ਦੈਨ ਐਵਰੇਜ ਸਮਰ ਜਿਹੜਾ ਉਹ ਹੋਊਗਾ। ਖਾਸ ਕਰਕੇ ਕਹਿੰਦੇ ਨਦਰਨ ਕੈਲੀਫੋਰਨੀਆ ਦੇ ਵਿੱਚ ਇਸ ਦਾ ਅਸਰ ਬਾਕੀ ਜਿਹੜੇ ਆ ਉਹ ਇਲਾਕੇ ਦੇ ਮੁਕਾਬਲੇ ਜ਼ਿਆਦਾ ਰਹਿਣ ਵਾਲਾ ਆ। ਸੋ ਇਸੇ ਦਰਮਿਆਨ ਨਿਊ ਮੈਕਸੀਕੋ, ਐਰੀਜ਼ੋਨਾ, ਇਹ ਜਿਹੜੇ ਸ਼ਹਿਰ ਆ, ਇੱਥੇ ਵੀ ਅਬਵ ਐਵਰੇਜ ਜਿਹੜੇ ਆ ਉਹ ਜਿਹੜੀ ਗਰਮਾਇਸ਼ ਆ ਉਹ ਰਹੇਗੀ। ਸੋ ਕਹਿੰਦੇ ਵੀ ਅਲ ਨੀਨੀਓ ਜੇ ਕਿਕ ਇਨ ਕਰ ਵੀ ਜਾਂਦਾ ਸਟਾਰਟ ਆਫ ਸਮਰ ਦੇ ਉੱਤੇ, ਇਹਦੇ ਨਾਲ ਗਰਮਾਇਸ਼ ਜਿਹੜੀ ਉਹ ਹੋ ਸਕਦੀ ਆ। ਅਲ ਨੀਨੀਓ ਤੇ ਲਾ ਨੀਨੀਆ ਇਹ ਬਿਗੇਸਟ ਇੰਪੈਕਟ ਕਰਦੇ ਨੇ ਵਿੰਟਰ ਵੈਦਰ ਦੇ ਉੱਤੇ, ਜਿਹੜਾ ਮੋਸਟਲੀ ਜਿਹੜਾ ਆ। ਪਰ ਇਸ ਦੇ ਚੱਲਦਿਆਂ ਇਸ ਵਾਰ ਗਰਮੀ ਜਿਹੜੀ ਆ ਉਹ ਵੱਧ ਹੋਣ ਦੀਆਂ ਸੰਭਾਵਨਾਵਾਂ ਆ, ਤੇ ਜਿਹੜੀ ਆਪਾਂ ਨੂੰ ਬੇਸ਼ੁਮਾਰ ਬਰਫ਼ ਡਿੱਗੀ ਸੀਗੀ ਉਹ ਹੁਣ ਪਿਘਲੂਗੀ ਤਾਂ ਜ਼ਰੂਰ। ਕਿੰਨੀ ਤੇਜ਼ੀ ਦੇ ਨਾਲ ਪਾਣੀ ਦਾ ਬਹਾਅ ਰਹਿਣ ਵਾਲਾ ਆ ਉਹ ਧਿਆਨ ਦੇਣਾ ਆ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਕਿੱਦਾਂ 8 ਸਾਲ ਦਾ ਤੇ 4 ਸਾਲ ਦੇ ਜਿਹੜੇ ਭੈਣ ਭਾਈ ਆ ਉਹ ਦਰਿਆ ਦੇ ਵਿੱਚ ਰੁੜ ਕੇ ਉਹਨਾਂ ਦੀ ਮੌਤ ਹੋ ਗਈ ਸੀ। ਸੋ ਉਹਨਾਂ ਦਾ ਭਾਈ ਸਾਰੇ ਜਾਣੇ ਵਿਚਾਰ ਰੱਖਣ। ਮੈਮੋਰੀਅਲ ਡੇ ਵੀਕਐਂਡ ਆ ਰਿਹਾ, ਘੁੰਮਣ ਫਿਰਨ ਲੋਕਾਂ ਨੇ ਜ਼ਰੂਰ ਜਾਣਾ ਆ, ਪਰ ਦਰਿਆਵਾਂ ਤੋਂ ਜਿਹੜਾ ਆ ਉਹ ਭਾਈ ਬਚ ਕੇ, ਕ੍ਰੀਕਸ ਤੋਂ ਬਚ ਕੇ।
ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਇਕਨੋਮੀ ਦੀ ਗੱਲ ਕਰਦੇ ਜਾਈਏ। ਟੌਪ ਦੇ ਜੋ ਸੀਈਓਜ਼ ਆ ਯੂਐਸਏ ਦੇ, ਉਹਨਾਂ ਦੀ ਪਿਛਲੇ ਹਫ਼ਤੇ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਜੋ ਸਿਚੁਏਸ਼ਨ ਹੁਣ ਬਣਦੀ ਜਾ ਰਹੀ ਆ ਅਮਰੀਕਾ ਦੇ ਵਿੱਚ, ਇਹ ਹਿਸਟਰੀ ਦੇ ਵਿੱਚ ਕਦੇ ਵੀ ਇਦਾਂ ਦਾ ਨਹੀਂ ਵਾਪਰਿਆ ਹੈਗਾ। ਸੋ ਕੋਈ ਕਹਿੰਦਾ ਰਿਸੈਸ਼ਨ ਆਊਗਾ, ਨਹੀਂ ਆਊਗਾ, ਸਲੋ ਹੋ ਗਿਆ। ਗੋਲਡਮੈਨ ਸੈਕਸ ਦੇ ਡੇਵਿਡ ਸੋਲੋਮਨ, ਉਹਨਾਂ ਨੇ ਰਿਸੈਸ਼ਨ ਦੇ ਉੱਤੇ ਜੋ ਸੀਈਓਜ਼ ਦੀ ਕੌਂਸਲ ਸਮਿਟ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸ਼ੈਲੋ ਰਿਸੈਸ਼ਨ ਹੈਡ ਹੋਊਗਾ। ਕਈ ਕਹਿੰਦੇ ਆ ਵੀ ਲੇਬਰ ਨੂੰ ਛੱਡ ਕੇ ਹੋਰ ਜੋ ਮੈਟਲ ਇੰਡਸਟਰੀ ਦੇ ਉੱਤੇ ਤੇ ਲੌਜਿਸਟਿਕਸ ਦੇ ਉੱਤੇ ਅਸਰ ਤੇ ਵਾਲ ਸਟਰੀਟ ਦੇ ਉੱਤੇ ਅਸਰ ਪਿਆ, ਉਹ ਬਹੁਤ ਬੁਰਾ ਹੈਗਾ ਆ। ਸੋ ਕਾਫੀ ਜ਼ਿਆਦਾ ਕਨਫਿਊਜ਼ਨ ਆ। ਆਪਾਂ ਦੇਖਦੇ ਹੀ ਆ ਮਹਿੰਗਾਈ ਹਜੇ ਵੀ ਬਹੁਤ ਜ਼ਿਆਦਾ ਹੈ, ਇਨਫਲੇਸ਼ਨ ਬਹੁਤ ਜ਼ਿਆਦਾ ਆ, ਤੇ ਲੇ ਆਫ ਬੜੀ ਵੱਡੀ ਗਿਣਤੀ 'ਚ ਹੋ ਰਹੀ ਆ। ਅੱਜ ਫੇਸਬੁੱਕ ਨੇ ਫਿਰ ਜੋ ਥਰਡ ਰਾਊਂਡ ਉਹਨਾਂ ਦਾ ਸੀਗਾ 10,000 ਲੋਕਾਂ ਦਾ ਲੇ ਆਫ ਦਾ, ਉਹ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਆ। ਇਹ ਤੋਂ ਬਾਅਦ ਰੁਕੂਗਾ ਜਾਂ ਨਹੀਂ ਰੁਕੂਗਾ, ਇਹਦੇ ਬਾਰੇ ਕੁਝ ਨਹੀਂ ਪਤਾ। ਪਰ ਹੁਣ ਤੱਕ ਜੋ ਫੇਸਬੁੱਕ ਆ, ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰ ਚੁੱਕੀ ਹੈ। ਜੀ ਬਿਲਕੁਲ। ਤੇ ਉੱਦਾਂ ਕੈਵਿਨ ਮਕਾਰਥੀ ਉਹਨਾਂ ਨੇ ਡੈਟ ਸੀਲਿੰਗ ਦੇ ਗੱਲਬਾਤ ਦੇ ਵਿੱਚ ਇਹ ਕਿਹਾ, ਕਹਿੰਦੇ ਵੀ ਮੈਨੂੰ ਕੋਈ ਜਿਹੜਾ ਆ ਮੈਂ ਕਿਸੇ ਤੋਂ ਡਰੂੰਗਾ ਨਹੀਂ ਜੇ ਮੈਂ ਮਾਰਕੀਟ ਦੇ ਵਿੱਚ ਹੁੰਦਾ। ਸੋ ਮੇ ਵੀ ਇਹ ਇਸ਼ਾਰਾ ਕਰ ਰਹੇ ਆ ਵੀ ਭਾਈ ਸਾਡੀ ਡੀਲ ਜਿਹੜੀ ਤਕਰੀਬਨ ਬਣਨ ਨੂੰ ਜਿਹੜੀ ਉਹ ਤਿਆਰ ਹੈਗੀ ਆ। ਕੀ ਬਣਦਾ ਡੈਟ ਸੀਲਿੰਗ ਦਾ, ਉਹ ਆਪਾਂ ਐਵਰੀਡੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ। ਤੇ ਮਾਰਕੀਟਸ ਦੀ ਜੇ ਹਾਲ ਦੱਸਦੇ ਜਾਈਏ, ਡਾਓ ਜੋਨ ਅੱਜ ਇੱਕ ਵਾਰੀ ਫੇਰ ਥੱਲੇ ਵੱਲ ਦਾ ਹੀ ਰਸਤਾ ਰੁਕ ਰਿਹਾ, 253 ਪੁਆਇੰਟ ਘਟ ਕੇ 32,800 ਤੇ ਬੰਦ ਹੋਇਆ। S&P 30 ਪੁਆਇੰਟ ਘਟ ਕੇ 4115 ਤੇ, ਨੈਸਡੈਕ 76 ਪੁਆਇੰਟ ਘਟ ਕੇ 12,484 ਤੇ। ਸੋਨੇ ਦਾ ਭਾਅ $1959 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.73%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 26,296 ਤੇ ਇਥੀਰੀਅਮ 1797 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 71 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।